ਅਗਲੀ ਗੱਲ ਦੇ ਵੱਲ ਵਧੀਏ ਸ਼ਰਮਾ ਜੀ ਤੇ ਆਪਾਂ ਗੱਲ ਕਰੀਏ LMAI ਦੀ। ਪੰਜਾਬ ਦੇ ਵਿੱਚ ਕਹਿੰਦੇ LMAI ਦੇ ਵਾਂਗ ਵਿਖਦੀਆਂ ਸਿਆਸੀ ਸ਼ਰਨ ਲੈਣ ਵਾਲੀਆਂ ਚਿੱਠੀਆਂ ਜੀ। ਪ੍ਰਵੀਨ ਜੀ ਬਿਲਕੁਲ ਇਹ ਵੱਡੀ ਚਰਚਾ ਹੈ। LMIA ਇੱਕ ਤਰ੍ਹਾਂ ਨਾਲ ਕੰਪਨੀ ਨੂੰ, ਵਿਅਕਤੀ ਵਿਸ਼ੇਸ਼ ਨੂੰ, ਉਹਦੀ ਸੰਸਥਾ ਨੂੰ, ਉਹਦੇ ਅਦਾਰੇ ਨੂੰ ਇੱਕ ਉਹ ਸਹੂਲਤ ਦਿੰਦੀ ਹੈ ਕਿ ਭਾਈ ਜੇ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਉਸ ਤਰ੍ਹਾਂ ਦਾ ਮਾਹਰ ਜਿਹੜਾ ਤੁਹਾਨੂੰ ਚਾਹੀਦਾ, ਹਾਂਜੀ ਹਾਂਜੀ, ਤੁਸੀਂ ਆਪਣਾ ਕੰਮ ਵਧਾਉਣ ਲਈ ਉਸ ਕਿੱਤੇ ਦਾ, ਉਸ ਤਕਨੀਕ ਦਾ ਕੋਈ ਮਾਹਰ ਤੁਸੀਂ ਲਿਆਉਣਾ ਤੇ ਤੁਹਾਨੂੰ ਆਪਣੇ ਮੁਲਕ 'ਚ ਨਹੀਂ ਮਿਲਦਾ, ਆਪਣੇ ਸੂਬੇ 'ਚ ਨਹੀਂ ਮਿਲਦਾ, ਆਪਣੇ ਦੇਸ਼ 'ਚ ਨਹੀਂ ਮਿਲਦਾ, ਤਾਂ ਤੁਸੀਂ ਦੁਨੀਆ 'ਚ ਜਿੱਥੋਂ ਚਾਹੋ ਉੱਥੋਂ ਮੰਗਾ ਲਓ। LMIA ਦਾ ਮਤਲਬ ਇਹ ਆ ਜੀ। ਪਰ ਅਸੀਂ ਜਾਂ ਸਾਡੇ 'ਚੋਂ ਕੁਝ ਲੋਕਾਂ ਦੀ ਬਿਰਤੀ ਤਾਂ ਉਹ ਰਹੀ ਆ ਕਿ ਅਸੀਂ ਤਾਂ ਉਹ ਜਿਹੜੀਆਂ ਬਾਹਰਲੇ ਮੁਲਕਾਂ 'ਚ ਜੁੱਤੀਆਂ ਪਾਲਿਸ਼ ਕਰਨ ਵਾਲੀਆਂ ਮਸ਼ੀਨਾਂ ਲੱਗੀਆਂ ਸੀ, ਉਹ ਵੀ ਅਸੀਂ ਇੱਕ ਪੈਰ ਲਾ ਕੇ ਦੂਆ ਪੈਰ ਗਾਂਹ ਜਾ ਕੇ ਕਰ ਲੈਂਦੇ ਸੀਗੇ, ਮੁਫ਼ਤ 'ਚ ਕਰ ਲਈਏ। ਹਾਂਜੀ। ਤੇ ਇਸ ਲਈ ਅਸੀਂ ਤਾਂ LMIA ਨੂੰ ਵੀ ਆਪਣੀ ਕੰਪਨੀ ਦੀ ਉੱਨਤੀ ਦੀ ਲਈ ਸਿੱਧੀ ਡਾਇਰੈਕਟ ਕਮਾਈ ਦਾ ਸਾਧਨ ਬਣਾ ਲਿਆ ਕਿ ਪੰਜਾਬ ਤੋਂ ਨਿਆਣੇ ਆਉਣੇ ਆ, ਭਾਰਤ ਤੋਂ ਨਿਆਣੇ ਬੁਲਾਉਣੇ ਆ, ਕਿਸੇ ਨੇ ਆਪਣਾ ਬਾਪੂ ਬੇਬੇ ਬੁਲਾਉਣਾ, ਕਿਸੇ ਨੇ ਕੋਈ ਰਿਟਾਇਰ ਬੰਦਾ ਬੁਲਾਉਣਾ, LMIA ਵੇਚ ਦੋ, 40 ਲੱਖ 'ਚ ਮੰਗਾ ਲਾਂਗੇ ਜੀ, ਸੋ 30 ਲੱਖ ਲੱਗ ਜੂਗਾ ਜੀ ਤੁਹਾਡਾ, ਉਹ ਭੇਜੋਗੇ ਇੰਨੇ ਲੱਗਦੇ ਆ, ਸਿੱਧਾ ਮੰਗਾ ਲਾਂਗੇ ਜੀ। ਸੋ ਏਦਾਂ ਦੇ ਤਰੀਕੇ ਉਹ ਵਿਕਣ ਲੱਗ ਗਈਆਂ। ਮੈਂ ਨਹੀਂ ਕਹਿੰਦਾ ਸਾਰੇ ਵੇਚਦੇ ਆ, ਪਰ ਸਾਰੇ ਤਕਨੀਕੀ ਤੌਰ ਤੇ ਇਹਨੂੰ 1 ਨੰਬਰ 'ਚ ਵੀ ਲੈਂਦੇ ਆ, 2 ਨੰਬਰ ਦਾ ਕੰਮ ਚੱਲਦਾ। ਉਸੇ ਤਰ੍ਹਾਂ ਪੰਜਾਬ 'ਚ ਜਦੋਂ ਖੜਕੂਬਾਦ ਦਾ ਦੌਰ ਸੀ, ਤਦ ਸਹੀ ਮਾਇਨਿਆਂ 'ਚ ਜਿਨ੍ਹਾਂ ਨੂੰ ਲੱਗਿਆ ਕਿ ਸਾਡੀ ਜਾਨ ਮਾਲ ਦੀ ਨੂੰ ਖਤਰਾ ਏ, ਚਾਹੇ ਉਹ ਪੁਲਿਸ ਤੋਂ, ਚਾਹੇ ਉਹ ਸਰਕਾਰ ਤੋਂ, ਚਾਹੇ ਵਿਰੋਧੀ ਧਿਰ ਤੋਂ, ਚਾਹੇ ਕਿਸੇ ਹੋਰ ਗਰੁੱਪ ਤੋਂ, ਤਾਂ ਉਹ ਸਿਆਸੀ ਸ਼ਰਨ ਲੈਣ ਲਈ ਵਿਦੇਸ਼ਾਂ ਨੂੰ ਭੱਜੇ। ਬਕਾਇਦਾ ਇੱਥੋਂ ਅਧਿਕਾਰਤ ਚਿੱਠੀਆਂ ਲੈ ਕੇ ਗਏ ਜੀ, ਤੇ ਸਿਮਰਜੀਤ ਮਾਨ ਦੀਆਂ ਚਿੱਠੀਆਂ ਖੂਬ ਚਰਚਾ 'ਚ ਰਹਿੰਦੀਆਂ ਰਹੀਆਂ ਜੀ ਜੀ, ਤੇ ਉਹ ਚਿੱਠੀਆਂ ਲੈ ਕੇ ਉਧਰ ਪੱਕੇ ਵੀ ਹੋਏ। ਪਰ ਉਹ ਚਿੱਠੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਬਿਲਕੁਲ ਹੀ ਪੱਕੇ ਹੋ ਜਾਣਾ ਜੀ। ਪਹਿਲਾਂ ਤਾਂ ਉਹਦੇ ਲਈ ਬੰਦਾ ਜੁਗਾੜ ਕਰਦਾ ਕਿ ਕਿਸੇ ਹੋਰ ਮੁਲਕ ਰਾਹੀਂ ਉਹਦੇ ਨਾਲ ਜੁੜਦਾ, ਜਿਹਦਾ ਬਾਰਡਰ ਆ ਉੱਥੇ ਪਹੁੰਚਦਾ ਹੈ ਨਾ, ਤੇ ਉੱਥੋਂ ਪਹੁੰਚ ਕੇ ਫਿਰ ਗਾਹੇ ਵਗਾਏ ਗੈਰ ਕਾਨੂੰਨੀ ਤਰੀਕੇ ਨਾਲ, ਕਿਸੇ ਵੀ ਢੰਗ ਤਰੀਕੇ ਨਾਲ ਉਸ ਮੁਲਕ 'ਚ ਵੜਦਾ, ਫਿਰ ਪੁਲਿਸ ਦੀ ਗਿਰਫਤ 'ਚ ਆਉਂਦਾ, ਪਰ ਉਹ ਤੋਂ ਪਹਿਲਾਂ ਦਸਤਾਵੇਜ਼ ਸਾਰੇ ਨਿਬੇੜ ਦਿੰਦਾ ਕਿ ਹਾਂ ਮੇਰੇ ਕੋਲ ਕੋਈ ਪਾਸਪੋਰਟ ਨਹੀਂ, ਕੋਈ ਆਇਡੈਂਟੀ ਨਹੀਂ, ਕੋਈ ਕੁਛ ਨਹੀਂ। ਫਿਰ ਉਹਨੂੰ ਕੈਂਪਾਂ 'ਚ ਲੈ ਜਾਓ, ਤੇ ਕੈਂਪਾਂ ਤੋਂ ਬਾਅਦ ਫਿਰ ਉਹ ਕੇਸ ਫਾਈਲ ਕਰਦਾ ਕਿ ਜੀ ਆਹ ਚਿੱਠੀਆਂ ਦੇ ਰਾਹੀਂ ਕਿ ਆਹ ਚਿੱਠੀ ਆ ਜੀ, ਮੇਰੀ ਜਾਨ ਨੂੰ ਖਤਰਾ, ਫਲਾਣੀ ਪਾਰਟੀ ਨੇ ਚਿੱਠੀ ਲਿਖ ਕੇ ਭੇਜੀ ਆ। ਫੋਟੋਆਂ ਤੱਕ ਲੀਡਰ ਪੈਸੇ ਲੈ ਕੇ ਖਿਚਾਉਂਦੇ ਨੇ। ਠੀਕ ਆ, ਉਹ ਦੌਰ ਅੱਜ ਵੀ ਚੱਲਦਾ ਕਿ ਪਾਰਟੀਆਂ ਤੋਂ ਚਿੱਠੀਆਂ ਲੈਂਦੇ ਨੇ, ਚਿੱਠੀਆਂ ਵੀ ਮੁੱਲ ਲੈਂਦੇ ਨੇ, ਤੇ ਉਹ ਤੋਂ ਬਾਅਦ ਫਿਰ ਫੋਟੋਆਂ ਖਿਚਾਉਣ ਦੇ ਅੱਡ ਪੈਸੇ ਲੈਂਦੇ ਨੇ। ਫਿਰ ਕਹਿੰਦੇ ਨੇ ਹੁਣ ਤੇਰਾ ਕੇਸ ਪੱਕਾ ਹੋ ਗਿਆ। ਸੋ LMIA ਵਾਂਗ ਚਿੱਠੀਆਂ ਵਿਕਦੀਆਂ। ਇੱਕ ਚਿੱਠੀਆਂ ਤਾਂ ਉਹ ਵਿਕਦੀਆਂ ਜਿਹੜੇ ਸਹੀ ਰੂਪ 'ਚ ਰਾਜਨੀਤਿਕ ਦਲ ਹੈਗੇ ਉਹ ਵੇਚਦੇ ਆ ਪੈਸੇ ਲੈ ਕੇ। ਠੀਕ ਹੈ। ਇੱਕ ਜਿਵੇਂ ਜਾਲੀ ਡਿਗਰੀਆਂ ਵਿਕਦੀਆਂ, ਉਵੇਂ ਜਾਲੀ ਚਿੱਠੀਆਂ ਵੀ ਵਿਕਦੀਆਂ। ਨਾ ਹਕੀਕਤ 'ਚ ਰਾਜਨੀਤਿਕ ਦਲ ਹੈ, ਨਾ ਕੋਈ ਐਡਾ ਬੜਾ ਨਾਮ ਹੈ ਉਹਦਾ। ਕਿਸੇ ਅਸਲੀ ਰਾਜਨੀਤਿਕ ਦਲ ਦੀਆਂ ਵੀ ਚਿੱਠੀਆਂ ਜਾਲੀ ਬਣਾ ਕੇ ਦੇ ਦਿੰਦੇ ਨੇ, ਤੇ ਬੰਦੇ ਨੂੰ ਇਹ ਲੱਗਦਾ ਕਿ ਲੈ ਵੀ ਮੇਰੀ ਕੇਸ ਫਾਈਲ ਹੋ ਗਿਆ, ਇਹਦਾ ਮਤਲਬ ਮੇਰਾ ਸਾਰਾ ਕੁਝ ਪਾਸ ਹੋ ਗਿਆ। ਪਰ ਉਹ ਭੁੱਲ ਜਾਂਦਾ ਕਿ ਇਹ ਕੇਸ ਕਈ ਵਾਰ 10-10, 12-12 ਸਾਲ ਲਟਕ ਜਾਂਦੇ ਆ। ਹਾਂਜੀ ਹਾਂਜੀ, ਲਟਕ ਜਾਂਦੇ। ਤੇ ਇਹਦੇ ਵਿੱਚ ਹੁੰਦਾ ਕੀ ਆ ਕਿ ਜਦੋਂ ਤੁਹਾਡਾ ਕੇਸ ਫਾਈਲ ਹੁੰਦਾ, ਤਦ ਉੱਥੋਂ ਦੀ ਸਰਕਾਰ, ਉੱਥੋਂ ਦੀ ਸਟੇਟ, ਉੱਥੋਂ ਦਾ ਦੇਸ਼ ਭਾਰਤ ਦੇ ਗ੍ਰਹਿ ਮੰਤਰਾਲੇ ਨਾਲ ਰਾਬਤਾ ਕਰਦਾ, ਤੇ ਭਾਰਤ ਦਾ ਗ੍ਰਹਿ ਮੰਤਰਾਲਾ ਸੰਬੰਧਿਤ ਸੂਬੇ ਨਾਲ, ਜਿਹੜੇ ਸੂਬੇ ਤੋਂ ਚਿੱਠੀ ਦਾ ਹਵਾਲਾ ਹੋ ਕੇ ਆਇਆ ਹੁੰਦਾ, ਉੱਥੋਂ ਦੇ ਪੁਲਿਸ ਨਾਲ, ਤੰਤਰ ਨਾਲ, ਖੁਫੀਆ ਅਦਾਰਿਆਂ ਨਾਲ ਤਾਲਮੇਲ ਕਰਕੇ ਉਹਦੇ ਦਸਤਾਵੇਜ਼ ਖੰਗਾਲਦਾ ਕਿ ਭਾਈ ਅਸਲੀ ਨੇ, ਨਕਲੀ ਨੇ, ਇਹਦੀ ਜਾਨ ਨੂੰ ਖਤਰਾ ਸੀ ਜਾਂ ਨਹੀਂ। ਤੁਸੀਂ ਹੈਰਾਨ ਹੋਵੋਗੇ ਪ੍ਰਵੀਨ ਜੀ ਕਿ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਤੋਂ 8100 ਤੋਂ ਵੱਧ ਚਿੱਠੀਆਂ ਅਜਿਹੀਆਂ ਵਿਦੇਸ਼ਾਂ 'ਚ ਰਾਜਨੀਤਿਕ ਸ਼ਰਨ ਲੈਣ ਲਈ ਗਈਆਂ, ਜਿਸ 'ਚੋਂ 4280 ਤੋਂ ਵੱਧ, ਮਤਲਬ 4300, 50% ਤੋਂ ਵੀ ਜ਼ਿਆਦਾ, 4280 ਚਿੱਠੀਆਂ ਜਾਲੀ ਪਾਈਆਂ ਗਈਆਂ, ਫਰਜ਼ੀ ਪਾਈਆਂ ਗਈਆਂ, ਕੇਸ ਝੂਠੇ ਪਾਏ ਗਏ ਜੀ। ਤੇ ਇੱਧਰ ਇਹ ਮਾਮਲਾ ਇਕੱਲੇ ਪੰਜਾਬ ਤੱਕ ਨਹੀਂ, ਹਰਿਆਣੇ 'ਚ ਖਾਸਾ ਭੱਗ ਗਿਆ ਹੁਣ। ਠੀਕ ਹੈ। ਬਕਾਇਦਾ ਤੌਰ ਤੇ ਅਨੈਲੋ ਨੇ ਹਰਿਆਣਾ 'ਚ ਇਸ ਕੇਸ ਦੇ ਉੱਤੇ ਇੱਕ ਸਵਾਲ ਖੜਾ ਕਰਕੇ ਜਨਤਕ ਕੀਤੀ ਹੈ ਸਾਰੀ ਪਹਿਲੂ ਕਿ ਅਸੀਂ ਹੁਣ ਤੱਕ 2 ਬੰਦਿਆਂ ਨੂੰ ਚਿੱਠੀ ਦਿੱਤੀ ਹੈ ਸਿਰਫ, ਤੇ ਜੇ ਕੋਈ ਹੋਰ ਸਾਡੇ ਲੈਟਰ ਪੈਡ ਤੇ ਦਿਖਾਉਂਦਾ ਤਾਂ ਉਹ ਸਾਡੀ ਨਹੀਂ ਆ, ਉਹਦੇ ਪਰ ਕਾਰਵਾਈ ਕਰਿਓ ਤੇ ਅਸੀਂ ਵੀ ਕਰਾਂਗੇ। ਠੀਕ ਹੈ। ਸੋ ਇਸ ਲਈ ਪੰਜਾਬ ਦੇ ਵਿੱਚ ਪਾਰਟੀਆਂ ਦੇ ਲੈਟਰ ਪੈਡ ਵੀ ਵਿਕਦੇ ਨੇ ਤੇ ਲੈਟਰ ਵੀ ਵਿਕਦੇ ਨੇ।
ਸੋ ਇਹ ਵਰਤਾਰਾ ਖਾਸਾ ਵੱਡਾ ਬਣਦਾ ਜਾ ਰਿਹਾ। ਜੀ ਛੋਟੇ ਰਾਜਨੀਤਿਕ ਦਲ ਵੱਡਾ ਕੰਮ ਕਰਦੇ ਨੇ ਇਹ, ਤੇ ਇਹਦਾ ਲਗਾਤਾਰ ਤੁਸੀਂ ਇਹ ਦੇਖੋ ਕਿ 5 ਸਾਲਾਂ ਦੇ ਵਿੱਚ ਜਿਨ੍ਹਾਂ ਦੀ ਜਾਂਚ ਚੱਲ ਰਹੀ ਆ, ਉਹ ਕੇਸ ਦੇਖੋ ਕਿ 2023 ਦੇ ਵਿੱਚ 107 ਕੇਸਾਂ ਦੀ ਅਜੇ ਵੀ ਜਾਂਚ ਚੱਲਦੀ ਆ ਜੀ। ਇਸੇ ਤਰ੍ਹਾਂ 222 ਦੇ ਵਿੱਚ 283 ਕੇਸਾਂ ਦੀ ਜਾਂਚ ਆ, 2021 ਦੇ ਵਿੱਚ 238 ਕੇਸਾਂ ਦੀ ਜਾਂਚ ਆ, 2020 ਚ 178 ਕੇਸਾਂ ਦੀ ਜਾਂਚ ਆ, 2019 ਚ 203 ਕੇਸਾਂ ਦੀ ਜਾਂਚ ਆ। ਇਹ ਅੰਕੜੇ ਪੰਜਾਬ ਦੇ ਹਵਾਲੇ ਨਾਲ ਨੇ। ਸੋ ਇਸੇ ਤਰ੍ਹਾਂ ਦਾ ਵਰਤਾਰਾ ਦੇਸ਼ ਭਰ ਚ ਵੀ ਸੀ, ਪਰ ਮੁੱਖ ਤੌਰ ਤੇ ਪੰਜਾਬ ਉਹਦਾ ਕੇਂਦਰ ਬਣਿਆ। ਤੇ ਮੈਂ ਜਿਹੜੇ 10 ਸਾਲਾਂ ਦੇ 8100 ਚਿੱਠੀਆਂ ਦੀ ਗੱਲ ਕਰ ਰਿਹਾ, ਉਹ ਚਿੱਠੀਆਂ ਚੋਂ ਜਿਹੜੀਆਂ 4280 ਰੱਦ ਹੋਈਆਂ, ਉਹ ਪੰਜਾਬ ਦੇ ਹਵਾਲੇ ਨਾਲ ਗੱਲ ਕਰ ਰਿਹਾ।